ਅਗਲੀ ਖਬਰ ਦੀ ਵੱਲ ਵਧੀਏ ਤੇ ਗੱਲ ਕਰੀਏ ਹੋਮਲੈਸਨੈਸ ਦੀ। ਲਾਸ ਐਂਜਲਸ ਦੇ ਵਿੱਚ ਇਹ ਜਿਹੜੀ ਹੋਮਲੈਸਨੈਸ ਹੈ ਇਹ ਲਗਾਤਾਰ ਵੱਧਦੀ ਜਾ ਰਹੀ ਹੈ। ਜੇਕਰ ਲਾਸ ਐਂਜਲਸ ਕਾਊਂਟੀ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਦੇ ਨਾਲੋਂ ਜਿਹੜੀ ਹੋਮਲੈਸਨੈਸ ਹੈ ਇਹਦੇ ਵਿੱਚ ਘੱਟੋ ਘੱਟ 9% ਦਾ ਜਿਹੜਾ ਵਾਧਾ ਉਹ ਦਰਜ ਕੀਤਾ ਗਿਆ। ਇਸੇ ਤਰ੍ਹਾਂ 10% ਦਾ ਵਾਧਾ ਦਰਜ ਕੀਤਾ ਗਿਆ ਲਾਸ ਐਂਜਲਸ ਸਿਟੀ ਦੇ ਵਿੱਚ। ਤਾਂ ਹੁਣ ਜਿਹੜੀਆਂ ਇਹਨੂੰ ਵਰਕ ਫੋਰਸਿਸ ਇਹਨੂੰ ਮਟਾਉਣ ਦੇ ਲਈ ਜਾਂ ਇਹਦੇ ਨਾਲ ਟੈਕਲ ਕਰਨ ਦੇ ਲਈ, ਇਹਦਾ ਮੁਕਾਬਲਾ ਕਰਨ ਦੇ ਲਈ, ਇਹਦੇ ਨਾਲ ਸਿੱਝਣ ਦੇ ਲਈ ਜਿਹੜੀਆਂ ਲੱਗੀਆਂ ਹੋਈਆਂ ਨੇ ਵਰਕ ਫੋਰਸਿਸ, ਤਾਂ ਉਹਨਾਂ ਦੇ ਸਾਹਮਣੇ ਹੁਣ ਹੋਰ ਜਿਹੜੀਆਂ ਦਰਪੇਸ਼ ਚੁਣੌਤੀਆਂ ਉਹ ਜਿਹੜੀਆਂ ਇਸ ਵੇਲੇ ਉਹਨਾਂ ਨੂੰ ਫੇਸ ਕਰਨੀਆਂ ਪੈ ਰਹੀਆਂ ਨੇ। ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਗਿਣਤੀ ਹੈ 1000 ਆਫ ਵਲੰਟੀਅਰਸ ਜਿਨ੍ਹਾਂ ਨੇ ਕਈ ਦਿਨ ਲਾ ਕੇ ਇਸ ਪ੍ਰੋਜੈਕਟ ਉੱਤੇ ਕੰਮ ਕੀਤਾ ਤੇ ਉਹਨਾਂ ਨੇ ਜਿਹੜਾ ਡਾਟਾ ਕੱਢ ਕੇ ਲਿਆਂਦਾ, ਉਹ ਡਾਟਾ ਇਹ ਕਹਿੰਦਾ ਕਿ ਇਸ ਵੇਲੇ ਲਾਸ ਐਂਜਲਸ ਦੇ ਵਿੱਚ 75,518 ਲੋਕ ਨੇ ਜਿਨ੍ਹਾਂ ਕੋਲੇ ਘਰ ਨਹੀਂਗੇ ਤੇ ਉਹ ਟੈਂਟਾਂ ਦੇ ਵਿੱਚ, ਕਾਰਾਂ ਦੇ ਵਿੱਚ, ਵਾਈਨਾਂ ਦੇ ਵਿੱਚ, ਆਰਵੀ ਦੇ ਵਿੱਚ ਜਾਂ ਹੋਰ ਜਿਹੜੇ ਸ਼ੈਲਟਰ ਬਣੇ ਹੋਏ ਨੇ ਜਾਂ ਇਸ ਤਰ੍ਹਾਂ ਸੜਕਾਂ ਦੇ ਉੱਤੇ ਖੁੱਲ੍ਹੇ ਦੇ ਵਿੱਚ ਸੌਣ ਦੇ ਲਈ ਮਜਬੂਰ ਨੇ। ਪਿਛਲੇ ਸਾਲ ਇਹੀ ਗਿਣਤੀ ਲਾਸ ਐਂਜਲਸ ਦੇ ਵਿੱਚ 69,144 ਦਰਜ ਕੀਤੀ ਗਈ ਸੀ। ਜੇਕਰ ਇਸੇ ਗਿਣਤੀ ਨੂੰ ਆਪਾਂ ਇਹਨਾਂ ਅੰਕੜਿਆਂ ਨੂੰ ਕੰਪੇਅਰ ਕਰੀਏ, ਇਹਨਾਂ ਦਾ ਕੰਪੈਰੀਜ਼ਨ ਕਰੀਏ, ਤਾਂ 2015 ਦੇ ਵਿੱਚ ਜਿਹੜੀ ਗਿਣਤੀ ਲਾਸ ਐਂਜਲਸ ਸਿਟੀ ਦੇ ਵਿੱਚ ਬੇਘਰੇ ਲੋਕਾਂ ਦੀ ਸੀਗੀ, ਤਾਂ ਇਸ ਵੇਲੇ ਕਿਹਾ ਜਾਂਦਾ ਕਿ ਉਸ ਗਿਣਤੀ ਦੇ ਵਿੱਚ 70% ਦਾ ਵਾਧਾ ਲਾਸ ਐਂਜਲਸ ਕਾਊਂਟੀ ਦੇ ਵਿੱਚ ਦਰਜ ਕੀਤਾ ਗਿਆ ਤੇ 80% ਦਾ ਵਾਧਾ ਜਿਹੜਾ ਉਹ ਲਾਸ ਐਂਜਲਸ ਸਿਟੀ ਦੇ ਵਿੱਚ ਦਰਜ ਕੀਤਾ ਗਿਆ। ਲਾਸ ਐਂਜਲਸ ਦੇ ਸਿਟੀ ਦੇ ਵਿੱਚ ਤਾਂ ਕਹਿੰਦੇ ਕਈ ਇਲਾਕੇ ਅਜਿਹੇ ਆ ਜਿੱਥੇ ਹੋਮਲੈਸਨੈਸ ਜਿਹੜੀ ਆ ਉਹ ਵੱਧ ਗਈ ਆ। ਖਾਸ ਕਰਕੇ ਉਹਨਾਂ ਨੇ ਕਈ ਇਲਾਕਿਆਂ ਦਾ ਜਿਹੜਾ ਜ਼ਿਕਰ ਕੀਤਾ ਹੈ, ਵੈਸਟ ਸਾਈਡ ਹਾਰਬਰ ਏਰੀਆਜ਼ ਆਫ ਲਾਸ ਐਂਜਲਸ। ਇੱਥੇ ਕਹਿੰਦੇ ਕਿ 2000 ਤੋਂ ਵੱਧ ਬੇਘਰੇ ਲੋਕ ਜਿਹੜੇ ਆ ਉਹ ਪਿਛਲੇ ਸਾਲ ਨਾਲੋਂ ਵੱਧ ਹੈ, ਜਿਹੜੀ ਕਿ 45% ਬਣਦੇ ਆ ਪਿਛਲੇ ਸਾਲ ਦੀ ਗਿਣਤੀ ਨਾਲੋਂ। ਇਸੇ ਤਰ੍ਹਾਂ ਹੋਰ ਜਿਹੜੇ ਇਲਾਕੇ ਨੇ, ਖਾਸ ਕਰਕੇ ਲਾਸ ਐਂਜਲਸ ਦੇ ਜਿਹੜੇ ਭੀੜ ਭਾੜ ਵਾਲੇ ਇਲਾਕੇ ਨੇ ਜਾਂ ਡਾਊਨਟਾਊਨ ਦੇ ਨੇੜਲੇ ਇਲਾਕੇ ਨੇ, ਤਾਂ ਉੱਥੇ ਵੀ ਇਹ ਗਿਣਤੀ ਜਿਹੜੀ ਆ ਉਹ ਵਧੀ ਹੈ। ਸੋ ਹੁਣ ਕਿਹਾ ਜਾ ਰਿਹਾ ਕਿ ਜਿਹੜੀ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਇਹ ਜਿਹੜੀ 14% ਗਿਣਤੀ ਬਣਦੀ ਹੈ ਜਿਹੜੇ ਲੋਕ ਬੇਘਰੇ ਲਾਸ ਐਂਜਲਸ ਦੇ ਵਿੱਚ ਰਹਿ ਰਹੇ ਨੇ। ਤੇ ਦੂਜੇ ਪਾਸੇ ਜਿਹੜੇ ਸ਼ਹਿਰੀ ਨੇ, ਆਮ ਲੋਕ ਨੇ, ਉਹਨਾਂ ਦਾ ਕਹਿਣਾ ਇਹ ਹੈ ਕਿ ਬੇਸ਼ੱਕ ਸਾਨੂੰ ਇਹਨਾਂ ਲੋਕਾਂ ਤੋਂ ਕੋਈ ਦਿੱਕਤ ਤਾਂ ਨਹੀਂ ਹੈ, ਪਰ ਹਾਂ ਕਈ ਵਾਰੀ ਸਾਨੂੰ ਇਹ ਖਦਸ਼ਾ ਜ਼ਰੂਰ ਰਹਿੰਦਾ ਕਿ ਇਸ ਸਮੱਸਿਆ ਕਰਕੇ ਸ਼ਹਿਰ ਦੇ ਵਿੱਚ ਜਿਹੜਾ ਕ੍ਰਾਈਮ ਹੈ ਉਹ ਜ਼ਰੂਰ ਵਧੂਗਾ। ਤੇ ਉਹਨਾਂ ਨੇ ਹੁਣ ਇਹ ਵੀ ਕਿਹਾ ਕਿ ਪਿਛਲੇ ਜਿਹੜੇ ਦਿਨਾਂ ਦੇ ਵਿੱਚ ਕ੍ਰਾਈਮ ਦੇ ਜਿਹੜੇ ਆંકੜੇ ਨੇ ਉਹਨਾਂ ਉੱਤੇ ਜ਼ਰੂਰ ਜਿਹੜਾ ਉਹ ਗੌਰ ਕਰਾਂਗੇ। ਦੂਜੇ ਪਾਸੇ ਜਿਹੜੇ ਮੇਅਰ ਐਰਿਕ ਗਾਰਸੈਟੀ ਨੇ ਲਾਸ ਐਂਜਲਸ ਦੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਹੋਮਲੈਸਨੈਸ ਦੇ ਨਾਲ ਸਿੱਝਣ ਦੇ ਲਈ ਪਿਛਲੇ ਸਾਲ $1 ਬਿਲੀਅਨ ਜਿਹੜਾ ਉਹ ਖਰਚ ਕੀਤਾ ਸੀਗਾ ਤੇ ਹੁਣ ਅਸੀਂ ਇਸੇ ਵਾਸਤੇ ਐਲੋਕੇਟ ਕੀਤਾ 1.3 ਬਿਲੀਅਨ। ਸੋ ਹੋਮਲੈਸ ਪ੍ਰੋਗਰਾਮ ਜਿਹੜੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਖਰਚਣ ਵਾਸਤੇ। ਜੀ।